ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਮੋਦੀ ਸਰਕਾਰ ਦਾ ਗੁਨਾਹ ਤਾਦਲੀਆਂ ਅਤੇ ਗਲਤ ਹੋਇਆ ਹਿਸਾਬ ਕਿਤਾਬ। ਸੋ ਸਵਰਾਜ ਸਾਹਿਬ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਨਾਲ ਡਿਸਕਸ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਅਸੀਂ ਅੱਜ ਦਾ ਜੋ ਥਰਡ ਵਾਲਾ ਇਸ਼ੂ ਹੈ ਕਸ਼ਮੀਰ ਇਸ਼ੂ ਦੇ ਉੱਪਰ ਹਮੇਸ਼ਾ ਤਰ੍ਹਾਂ ਅੱਜ ਵੀ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅੱਜ 135 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਸੋ ਇਸ ਉੱਪਰ ਲਗਾਤਾਰਤਾ ਨਾਲ ਡਾਕਟਰ ਸਾਹਿਬ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਨੇ। ਆਈ ਹੋਪ ਸੋ ਤੁਸੀਂ ਪਸੰਦ ਵੀ ਕਰਦੇ ਹੋ। ਸੋ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਇਹ ਆਪਣੇ ਵਿਚਾਰ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਅਸੀਂ ਇਸ ਸਬਜੈਕਟ ਦਾ ਟਾਈਟਲ ਤਾਂ ਸ਼ਿਵ ਸੈਨਾ ਦਾ ਪ੍ਰੈਜ਼ੀਡੈਂਟ ਜਿਹੜਾ ਹੁਣ ਮਹਾਰਾਸ਼ਟਰ ਦਾ ਚੀਫ ਮਿਨਿਸਟਰ ਹੈ, एनसीपी और कांग्रेस की मदद नाल हुकूमत शिव सेना की बनी और उद्धव ठाकुर जिहड़ा बाल ठाकरे का मुंडा है उन्हें अज बड़ी एक दिलचस्प स्टेटमेंट दी है बीजेपी के खिलाफ। उन्हें कहा जी तुसीं ये तां कह दिता है भी ठीक है बंगलादेश अफगानिस्तान और पाकिस्तान तो आने वाले हिंदुओं नूं तुसीं सिटीजनशिप दिओगे, पहले ये दसो कि भी इन्हां सिटीजनशिप नूं कित्थे इन्हां सिटीजनस नूं कित्थे सैटल करोगे? वेयर विल यू सैटल हिंदूज फ्रॉम अदर कंट्रीज? उद्धव आस्क्स बीजेपी। हुण मैं जदों इस नूं देखिया, हालांकि बड़ी तिखी स्टेटमेंट है एक तां, क्योंकि ये भी एक अजीब गल है कि कल तक ये जिहड़े पार्टनर सी शिव सेना और बीजेपी हिंदुत्व के एजेंडे च भी एक दूजे तो अगे वध के बाबरी मसीत ढाण वेले भी और पिछले आलमोस्ट 20-25-30 साल तो इन्हां दी ਜਿਹੜੀ ਹੈ ਸਾਂਝ ਉਵੇਂ ਹੀ ਜਿਵੇਂ ਪੰਜਾਬ 'ਚ ਅਕਾਲੀ ਦਲ ਬੜਿਆ ਹੋਇਆ, ਪਰ ਕਦੇ ਵੀ ਸ਼ਿਵ ਸੈਨਾ ਦਾ ਜਿਹੜਾ ਹਿੰਦੂਤਵ ਸੀ ਉਹ ਨੰਬਰ 1 ਏਜੰਡਾ ਨਹੀਂ ਸੀ, ਉਹਨਾਂ ਦੀ ਮਜਬੂਰੀ ਬਣਿਆ। ਉਹਨਾਂ ਦਾ ਨੰਬਰ 1 ਏਜੰਡਾ ਹਮੇਸ਼ਾ ਇਹ ਸੀ ਮਾਣੂ, ਮਰਾਠਾ ਮਾਣੂ, ਮਹਾਰਾਸ਼ਟਰ ਦੇ ਇੰਟਰਸਟ। ਇਹੀ ਕਾਰਨ ਹੈ ਕਿ ਸ਼ਿਵ ਸੈਨਾ ਦੀ ਤਾਂ ਸ਼ੁਰੂਆਤ ਹੀ ਹੋਈ ਜਦੋਂ ਉਹਨਾਂ ਨੇ ਗੁਜਰਾਤੀਆਂ ਤੇ ਹਮਲਾ ਕੀਤਾ। ਪਹਿਲਾਂ ਉਹਨਾਂ ਨੇ ਆਪਣੀ ਸਟੇਟ ਬਣਵਾਈ ਮਰਾਠਿਆਂ ਦੀ, ਉਹ ਤਾਂ ਸ਼ਿਵ ਸੈਨਾ ਤੋਂ ਪਹਿਲਾਂ ਬਣ ਗਏ। ਫਿਰ ਬੰਬਈ ਜਿਹੜਾ ਗੁਜਰਾਤ ਨੂੰ ਦੇ ਦਿੱਤਾ ਸੀ ਉਹਨੇ ਕਮਿਸ਼ਨ ਨੇ, ਉਹ ਉਹਨਾਂ ਨੇ ਉੱਥੇ ਵਾਇਲੈਂਸ ਕਰਾ ਕੇ ਮਰਾਠਿਆਂ ਨੇ ਆਪਣੇ ਕੋਲ ਰੱਖਿਆ। ਫਿਰ ਜਿਹੜਾ ਉਹਨਾਂ ਨੇ ਪੂਰਾ ਇਸ ਮੁੱਦੇ ਦੇ ਉੱਤੇ ਫਿਰ ਮਦਰਾਸੀ ਕੱਢੇ ਉੱਥੋਂ, ਫਿਰ ਬਿਹਾਰ ਯੂਪੀ ਵਾਲੇ। ਸੋ ਉਹਨਾਂ ਦੇ ਲਈ ਤਾਂ ਮਹਾਰਾਸ਼ਟਰ ਇੱਕ ਮਰਾਠਿਆਂ ਦੀ ਸਟੇਟ ਹੈ ਔਰ ਕੋਈ ਵੀ ਆ ਕੇ ਉੱਥੇ ਗਲਬਾ ਪਾ ਕੇ ਬੈਠੇ ਜਿਹੜਾ ਉਹਨਾਂ ਦੇ ਆਰਥਿਕ ਹਿੱਤ ਜਾਂ ਉਹਨਾਂ ਦੀ ਆਬਾਦੀ ਨੂੰ ਮਾਈਨਿਊਟ ਕਰਨਾ ਚਾਹੇ ਜਾਂ ਡਿਲੂਟ ਕਰ, ਉਹ ਉਹਨੂੰ ਐਕਸੈਪਟ ਨਹੀਂ ਕਰਦੇ। ਉਹ ਤਾਂ ਜਦੋਂ ਮਰਾਠਿਆਂ ਦਾ ਆਪਣਾ ਏਜੰਡਾ ਜਿਹੜਾ ਉਹ ਮਹੀਨਾ ਤਾਂ ਲੈਂਦਾ ਹੀ ਨਹੀਂ ਹਰ ਪਾਸਿਓਂ, ਕੋਈ ਉੱਥੇ ਇੰਡਸਟਰੀ ਜਾਂ ਈਵਨ ਬੈਂਕ ਜਾਂ ਪੋਸਟ ਆਫਿਸ ਤੱਕ ਵੀ ਨਹੀਂ ਖੁੱਲ੍ਹ ਸਕਦਾ ਜਦੋਂ ਤੱਕ ਉਹ ਜਾ ਕੇ ਪਹਿਲਾਂ ਸ਼ਿਵ ਸੈਨਾ ਦੇ ਦਰਬਾਰ 'ਚ ਆਪਣਾ ਜਿਹੜਾ ਉਹ ਨਹੀਂ ਦਿੰਦੇ, ਨਜ਼ਰਾਨਾ ਨਹੀਂ ਦਿੰਦੇ ਔਰ ਮਹੀਨਾ ਨਹੀਂ ਦਿੰਦੇ ਲਗਾਤਾਰ। ਫਿਰ 90ਵਿਆਂ ਦੇ ਵਿੱਚ ਇਹ ਪੋਲੀਟਿਕਸ ਆ ਗਈ ਇਹਨਾਂ ਦੀ, ਰੱਥ ਯਾਤਰਾ ਦੂਜਾ, ਤੇ ਉਹਨਾਂ ਨੂੰ ਲੱਗਾ ਕਿ ਵੀ ਇਹਦੇ 'ਤੇ ਵੀ ਚੜ੍ਹ ਜਾਓ। ਇਸ ਤਰੀਕੇ ਨਾਲ ਉਹਨਾਂ ਦੀ ਹਿੰਦੂ ਤੋਂ ਵੀ ਵਿਚਾਰਧਾਰਾ ਬਣੀ। ਹੁਣ ਬੇਸ਼ੱਕ ਕਿਉਂਕਿ ਇਹ ਹਰ ਮਰਾਠੇ ਨੂੰ ਟੂ ਦਾ ਐਂਡ ਪ੍ਰੋਟੈਕਟ ਕਰਦੇ ਨੇ, ਭਾਵੇਂ ਰਾਹੁਲ ਗਾਂਧੀ ਨੇ ਜਦੋਂ ਇਹ ਬਿਆਨ ਦਿੱਤਾ ਕਿ ਉਹਨੇ ਕਿਹਾ ਜੀ, ਉਹਨੇ ਇਹਦੇ 'ਤੇ ਸਮ੍ਰਿਤੀ ਇਰਾਨੀ ਔਰ ਦੂਸਰਿਆਂ ਨੂੰ ਝੂਠੇ ਕਿਹਾ ਸੀ, ਫਿਰ ਉਹਨੇ ਕਿਹਾ ਜੀ ਉਹ ਬਿਆਨ ਵਾਪਸ ਲਏ। ਉਹਨੇ ਕਿਹਾ ਜੀ ਮੈਂ ਕੋਈ ਮੇਰਾ ਨਾਂ ਰਾਹੁਲ ਗਾਂਧੀ ਹੈ, ਮੈਂ ਰਾਹੁਲ ਸਾਵਰਕਰ ਨਹੀਂ ਹਾਂ। ਹੁਣ ਕਿਉਂਕਿ ਸਾਵਰਕਰ ਉਹ ਹੈ, ਉਹਨੇ ਕਿਹਾ ਮੈਂ ਰਾਹੁਲ ਸਾਵਰਕਰ ਨਹੀਂ ਹੈ ਜਿਹੜਾ ਮਾਫੀ ਮੰਗੇ। ਹੁਣ ਸਾਵਰਕਰ ਜਿਹਨੇ ਹਿੰਦੂ ਨੇਸ਼ਨ ਦਾ ਕਾਨਸੈਪਟ ਦਿੱਤਾ ਕਿ ਸੈਪਰੇਟ ਨੇਸ਼ਨ ਹੈ, ਸਾਵਰਕਰ, ਗੋਲਵਲਕਰ, ਇਹਨਾਂ ਸਾਰਿਆਂ ਦੀ ਇਹ ਲਾਈਨ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹ ਥਿੰਕਰ ਵੀ ਸੀ, ਰੈਵੋਲੂਸ਼ਨਰੀ ਵੀ ਸੀ ਮੁੱਢਲੇ ਦਿਨਾਂ 'ਚ, ਪਰ ਉਹ ਕਾਲੇ ਪਾਣੀ ਵੀ ਰਿਹਾ, ਉੱਥੋਂ ਮਾਫੀ ਮੰਗ ਕੇ ਆਇਆ ਅੰਗਰੇਜ਼ਾਂ ਤੋਂ। ਉਹਦਾ ਇੱਕ ਪਾਰਟ ਸੀ। ਨਥੂਰਾਮ ਗੋਡਸੇ ਵੀ ਉਹਦਾ ਚੇਲਾ ਸੀ ਜਿਹਨੇ ਗਾਂਧੀ ਨੂੰ ਮਾਰਿਆ। ਹੁਣ ਇਹ ਰਾਹੁਲ ਗਾਂਧੀ ਇਹ ਕਹਿਣਾ ਚਾਹੁੰਦਾ ਸੀ ਜਿਵੇਂ ਉਹ ਮਾਫੀ ਮੰਗਦਾ ਹੈ, ਉਹ ਮੈਂ ਨਹੀਂ ਮੰਗਣੀ ਹੈ ਜਿਵੇਂ ਸਾਵਰਕਰ ਨੇ ਮੰਗੀ। ਹੁਣ ਇਹਦੇ ਬਾਵਜੂਦ ਕਿ ਸਪੋਰਟ ਇਹ ਸ਼ਿਵ ਸੈਨਾ ਸਰਕਾਰ ਨੂੰ ਕਰ ਰਹੇ ਨੇ, ਉਹਨੇ ਕਿਹਾ ਜੀ ਅਸੀਂ ਇਹਦੇ ਨਾਲ ਐਗਰੀ ਨਹੀਂ ਕਰਦੇ। ਇਹਨੇ ਕਿਹਾ ਠਾਕਰੇ ਨੇ ਸਾਡਾ ਤਾਂ ਹੀਰੋ ਹੈ ਸਾਵਰਕਰ। ਹੁਣ ਅੱਜ ਜਦੋਂ ਇਹਨੇ ਜਿਹੜਾ ਠਾਕਰੇ ਨੇ, ਉद्धਵ ਠਾਕਰੇ ਨੇ ਫਰੰਟ ਖੋਲ੍ਹਿਆ ਇਹਨਾਂ ਦੇ ਖਿਲਾਫ ਬੀਜੇਪੀ ਦੇ, ਉਹਨੇ ਪਹਿਲੀ ਗੱਲ ਤਾਂ ਇਹੀ ਕਹੀ ਕਿ ਵੀ ਬਾਈ ਆਲ ਮੀਨਸ ਰੈਸਕਿਊ ਹਿੰਦੂਜ਼ ਫਰੋਮ ਅਦਰ ਕੰਟਰੀਜ਼, ਬਟ ਹੈਵ ਯੂ ਥਾਟ ਵੇਅਰ ਯੂ ਇੰਟੈਂਡ ਟੂ ਪੁੱਟ ਦੈਮ ਅਪ? ਆਈ ਡੋਂਟ ਥਿੰਕ ਯੂ ਹੈਵ ਇਹ ਪਲਾਨ ਐਟ ਆਲ। ਉਹਨੇ ਕਿਹਾ ਜੀ ਤੁਸੀਂ ਉਹਨਾਂ ਨੂੰ ਲੈ ਆਓਗੇ, ਹਿੰਦੂਆਂ ਨੂੰ ਕਿੱਥੇ ਸੈਟਲ ਕਰੋਗੇ?
ਜੀ ਉਹਨੇ ਬੜੀ ਦਿਲਚਸਪ ਗੱਲ ਹੈ ਕਿ ਉਹਦਾ ਮਤਲਬ ਉਹ ਸਿੱਧਾ ਕਹਿ ਰਿਹਾ ਕਿ ਮਹਾਰਾਸ਼ਟਰ 'ਚ ਉਹਨਾਂ ਹਿੰਦੂਆਂ ਦੀ ਕੋਈ ਥਾਂ ਨਹੀਂ। ਕੱਲ ਹੀ ਅਸਾਮ ਦੇ ਜਿਹੜੀ ਸਟੂਡੈਂਟ ਲੀਡਰ ਨੇ ਉਹ ਕਰ ਰਹੇ ਸੀ ਆ ਜਿਹੜੇ ਇੱਥੇ ਰੱਖੇ ਆ 12-13 ਲੱਖ ਹਿੰਦੂ ਜਿਹੜੇ ਇਹਨਾਂ ਨੇ ਨੈਸ਼ਨਲ ਰਜਿਸਟ੍ਰੇਸ਼ਨ ਦੇ ਥੱਲੇ ਇਲੀਗਲ ਨੇ ਔਰ ਹੋਰ ਵੀ ਜਿਹੜੇ ਆਣੇ ਨੇ ਉਹਨਾਂ ਨੂੰ ਮੋਦੀ ਗੁਜਰਾਤ ਲੈ ਜਾਏ। ਅਸਾਮ 'ਚ ਨਹੀਂ ਰਹਿ ਸਕਦੇ ਹੋ ਕਿਉਂਕਿ ਇੱਥੇ ਅਸੀਂ ਮਾਈਨੋਰਿਟੀ ਨਹੀਂ ਬਣਨਾ। ਜੀ ਹੁਣ ਜ਼ਾਹਰ ਹੈ ਵੀ ਕਿਹੜੀ ਸਟੇਟ ਵੱਲ ਤੁਸੀਂ ਉਹਨਾਂ ਨੂੰ ਲੈ ਕੇ ਜਾਓਗੇ, ਕਿੱਥੇ ਡੰਪ ਕਰੋਗੇ। ਤੇ ਮੇਰੇ ਮਨ 'ਚ ਆਇਆ ਕੁਦਰਤੀ ਖਿਆਲ ਆਇਆ ਕਿ ਇਹ ਜਿਹੜਾ ਇਹਨਾਂ ਨੇ ਆਰਟੀਕਲ 370 ਖਤਮ ਕੀਤਾ ਹੈ, ਨਾਲ ਦੀ ਨਾਲ ਇਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਉੱਥੋਂ ਕਸ਼ਮੀਰੀ ਕੁੜੀਆਂ ਵੀ ਲਿਆਵਾਂਗੇ, ਉੱਥੇ ਪਲਾਟ ਲਵਾਂਗੇ, ਤੁਸੀਂ ਜਾ ਕੇ ਹੁਣ ਬਿਜ਼ਨਸ ਕਰੋ। ਨਾਲ ਦੀ ਨਾਲ ਇਹਨਾਂ ਨੇ NRC ਲਿਆਉਣ ਦੀ ਗੱਲ ਕਰ ਦਿੱਤੀ ਔਰ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ। ਇਹਨਾਂ ਦੀ ਪਲਾਨ 'ਚ ਇਹੀ ਨਾ ਹੋਏ ਵੀ ਇਹ ਜਿਹੜੇ ਇਹਨਾਂ ਨੇ ਸਿਟੀਜ਼ਨਸ਼ਿਪ ਜਿਹਨਾਂ ਨੂੰ ਦੇਣੀ ਹੈ ਉਹਨਾਂ ਨੂੰ ਲਿਜਾ ਕੇ ਇਹ ਕਸ਼ਮੀਰ ਸੈਟਲ ਹੋਣੇ। ਜਦੋਂ ਪੁੱਛ ਰਿਹਾ ਹੈ ਕਿ ਦੱਸੋ ਜੀ ਕਿਹੜੀ ਸਟੇਟ 'ਚ ਜਾਣਗੇ, ਉਹ ਕਿੱਥੇ ਜਾਣਗੇ, ਨਵੇਂ ਵੀ ਆਣਗੇ ਕਿਉਂਕਿ ਦਰਵਾਜ਼ੇ ਖੋਲ ਦਿੱਤੇ ਨੇ ਕਿ ਜਿਹੜੇ ਪਰਸੀਕਿਊਟਡ ਨੇ ਉਹ ਮੰਗ ਕਰ ਸਕਦੇ ਨੇ ਆਲਰੇਡੀ ਕਿੱਥੇ ਸੈਟਲ ਕਰੋ। ਸੋ ਮੇਬੀ ਕਿਉਂਕਿ ਆਲਰੇਡੀ ਜੇ ਕਸ਼ਮੀਰੀ ਪੰਡਤ ਜਿਹੜਾ 50,000 ਵੀ ਨਹੀਂ ਹੈ ਜਿਨ੍ਹਾਂ ਦੀ ਗਿਣਤੀ ਉਹਨੂੰ 3 ਲੱਖ ਬਣਾਇਆ ਹੋਇਆ ਹੈ, ਉਹ 50,000 ਵੀ ਉੱਥੇ ਲੈ ਜਾਂਦੇ ਨੇ। ਉਹ ਮੁਸਲਮਾਨਾਂ ਦੀ ਡੈਮੋਗ੍ਰਾਫਿਕਸ ਨਹੀਂ ਬਦਲਦੀਆਂ ਹੈ ਕਸ਼ਮੀਰ ਦੇ ਵਿੱਚ। ਸੋ ਇਹ ਹਾਲਾਂਕਿ ਉਹਨੇ ਤਾਂ ਇਹਨਾਂ ਦੇ ਉੱਤੇ ਤੰਜ਼ ਕੀਤੀ ਹੈ ਵੀ ਲੈ ਜਾਓ ਗੁਜਰਾਤ, ਉਹਨਾਂ ਨੂੰ ਵੀ ਮਹਾਰਾਸ਼ਟਰ 'ਚ ਨਹੀਂ ਅਸੀਂ ਵੜਨ ਦੇਣਾ। ਪਰ ਇਹ ਮੇਰੇ ਮਨ ਦੇ ਵਿੱਚ ਇਹ ਆਇਆ ਕਿ ਵੀ ਇਹ ਕਿਤੇ ਇਹਨਾਂ ਦੀ ਗੇਮ ਪਲਾਨ ਦੇ ਵਿੱਚ ਇਹ ਜਿਹੜੇ ਸਾਰੇ ਨੇ ਕਿ ਵੀ ਮੁਸਲਮਾਨ ਮਿਲੀਅਨਸ ਜਿਹੜੇ ਨੇ ਡਿਟੈਂਸ਼ਨ ਸੈਂਟਰ ਬਣਾ ਕੇ ਤੁਸੀਂ ਬਾਹਰ ਰੱਖੋਗੇ ਔਰ ਇਹ ਜਿਹੜੇ ਹਿੰਦੂ ਤੁਸੀਂ ਇਕੱਠੇ ਕਰਨੇ ਨੇ, ਬੰਗਾਲੀ ਹੋਣ ਜਾਂ ਦੂਸਰੇ ਹੋਣ, ਉਹ ਤੁਸੀਂ ਉੱਥੇ ਲਿਜਾ ਕੇ ਵਸਾਓਗੇ। ਔਰ ਇੱਕ ਜਿਹੜਾ ਇਹਨਾਂ ਦਾ ਹੋਰ ਫਰਾਡ ਜਿਹੜਾ ਕੱਲ ਤੱਕ ਵੀ ਇਹ ਕਹਿ ਰਹੇ ਸੀ ਜੀ 47 ਤੋਂ ਜਦੋਂ ਪਾਕਿਸਤਾਨ ਬਣਿਆ, ਪਾਕਿਸਤਾਨ ਦੇ ਵਿੱਚ ਹਿੰਦੂ ਜਿਹੜੇ ਨੇ ਉਹ 23% ਸੀ, 22.5%, ਹੁਣ 3% ਰਹਿ ਗਏ। ਉਹ ਗੱਲ ਸਾਹਮਣੇ ਆਈ ਕਿ ਇਹ ਕੋਟ ਕਰ ਰਹੇ ਨੇ 1941 ਦੀ ਸੈਂਸਸ ਨੂੰ। ਜੀ ਦੇਸ਼ ਵੰਡ ਤੋਂ ਪਹਿਲਾਂ ਜਿਹੜੀ ਮਰਦਮਸ਼ੁਮਾਰੀ ਹੋਈ 1941 ਚ ਹਰ 10 ਸਾਲ ਬਾਅਦ ਹੁੰਦੀ ਸੀ। 1951 ਚ ਫਿਰ ਭਾਰਤ ਨੇ ਅੱਡ ਕੀਤੀ ਔਰ ਪਾਕਿਸਤਾਨ ਨੇ ਅੱਡ ਕੀਤੀ। ਜਿਹੜੀ ਇਹ 22.5% ਹਿੰਦੂ ਆਬਾਦੀ ਪਾਕਿਸਤਾਨ ਚ ਕਹਿ ਰਹੇ ਨੇ 1941 ਦੀ ਸੈਂਸਸ ਦੀ ਹੈ। ਬਿਲਕੁਲ ਉਹਦੇ ਤੋਂ ਬਾਅਦ ਤਾਂ ਸਾਰੇ ਇੱਧਰ ਆ ਗਏ 47 ਚ। ਜੇ ਉਸ ਲਿਹਾਜ਼ ਨਾਲ ਦੇਖਣਾ ਹੋਏ ਤਾਂ ਸਾਡੇ ਪੰਜਾਬ 'ਚ ਵੀ ਇਧਰ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਵੀ ਮੁਸਲਮਾਨਾਂ ਦੀ ਆਬਾਦੀ 30-32% ਸੀ। ਉਹ ਕਿੱਥੇ ਚਲੇ ਗਏ? ਇੱਕ ਮਲੇਰਕੋਟਲੇ ਨੂੰ ਛੱਡ ਕੇ ਕੋਈ ਕਹੇ ਜੀ ਕਿੱਥੇ ਐਲੀਮੀਨੇਟ ਕਰ ਤੁਸੀਂ ਮਾਰਤੇ ਜਾਂ ਸਾਰੇ ਹਿੰਦੂ ਬਣਾ ਲਏ ਜਾਂ ਸਿੱਖ ਬਣਾ ਲਏ। ਇਹ ਨਹੀਂ ਹੈ ਗੱਲ, ਕਿਉਂਕਿ ਉਹ 22.5% ਆਲਮੋਸਟ ਟੋਟੋ ਸਿੱਖ ਤਾਂ ਸਾਰੇ ਕੀਤੇ, ਹਿੰਦੂ ਪੰਜਾਬ ਚੋਂ ਕਰ ਗਏ, ਸਿੰਧ ਵਾਲੇ ਰਹਿ ਗਏ ਜਾਂ ਦੂਜੇ। ਸੋ 47 ਤੋਂ ਬਾਅਦ ਜਿਹੜੀ ਪੋਪੂਲੇਸ਼ਨ ਪਾਕਿਸਤਾਨ ਦੇ ਵਿੱਚ ਹਿੰਦੂਆਂ ਦੀ ਸੀ ਉਹ 2.5% ਸੀ, ਜਿਹੜੀ ਹੁਣ 3.25% ਹੈ। ਪਾਕਿਸਤਾਨ ਦੀ ਮਿਨਿਸਟਰੀ ਨੇ ਵੀ ਇਸ ਦੇ ਉੱਤੇ ਜਿਹੜਾ ਪੂਰਾ ਤਫਸੀਲ ਜਿਹੜਾ ਡੀਟੇਲ ਦੇ ਨਾਲ ਦੱਸਿਆ ਕਿ 1961 ਚ ਕਿੰਨੇ ਸੀ, 1971 ਚ ਕਿੰਨੇ। ਸੋ ਉਹ ਆਲਰੇਡੀ ਉਸੇ ਲਿਹਾਜ਼ ਨਾਲ ਹੀ ਵੱਧ ਰਹੇ ਨੇ। ਥੋੜੇ ਬਹੁਤ ਕੱਲੇ ਕਾਰੇ ਕੋ ਆ ਗਿਆ, ਕੋਈ ਛੱਡ ਗਿਆ, ਕੋਈ ਪਰਿਵਾਰ ਕੋਈ ਅਦਰਵਾਈਜ਼ ਹੋ ਗਿਆ, ਉਹ ਤਾਂ ਚੱਲਦਾ ਰਹਿੰਦਾ, ਉਹ ਦੋਨੋਂ ਪਾਸੇ ਹੀ ਚੱਲਦਾ ਹੈ। ਕਿਸੇ ਦੀ ਕੁੜੀ ਨੇ ਕਿਤੇ ਵਿਆਹ ਕਰਾ ਲਿਆ ਉਹ ਇੱਧਰ ਵੀ ਹੁੰਦਾ ਹੈ। ਹੁਣ ਕਿੰਨੇ ਆ ਜਿੰਨੇ ਫਿਲਮੀ ਐਕਟਰ ਬੈਠੇ ਹੋਏ ਨੇ ਜਿਹੜੇ ਹੁਣ ਕੋਈ ਮੂੰਹ ਨਹੀਂ ਖੋਲ ਰਿਹਾ, ਸ਼ਾਹਰੁਖ ਖਾਨ ਜਾਂ ਆਮਰ ਖਾਨ ਜਾਂ ਸਲਮਾਨ ਖਾਨ, ਸਭ ਦੇ ਘਰਾਂ 'ਚ ਹਿੰਦੂਆਂ ਦੀਆਂ ਕੁੜੀਆਂ ਨੇ। ਲੇਕਿਨ ਹੁਣ ਉਹਨਾਂ ਨੇ ਕੁੜੀਆਂ ਨੇ ਵੀ ਆਪਣਾ ਕੰਮ ਕੀਤਾ ਹੋਇਆ ਵੀ ਉਹ ਬੋਲਣ ਹੀ ਨਹੀਂ ਦਿੰਦਾ ਵੀ ਤੁਹਾਡੇ, ਉਹਨਾਂ ਨੂੰ ਲੱਗਦਾ ਜੀ ਅਸੀਂ ਸਾਡੀ ਤਾਂ ਇਹ ਪਬਲਿਸਿਟੀ ਸਾਰਾ ਖਤਮ ਹੋ ਜਾਏਗਾ ਸਾਡਾ ਕਰੀਅਰ। ਸੋ ਇਸ ਕਿਸਮ ਦੇ ਉਧਰ ਵੀ ਨੇ ਜਿਹੜੇ ਦਬਾਅ ਦੇ ਥੱਲੇ ਜਿਹੜੇ ਨੇ ਚੁੱਪ ਕੀਤੇ ਹੋਣਗੇ। ਲੇਕਿਨ ਇਹ ਇੱਕ ਝੂਠ ਔਰ ਇਹ ਠੀਕ ਹੈ ਕਿ ਵੀ ਜਿਹੜੇ ਹੁਣ 2-2.5% ਵੀ ਨੇ ਜੇ ਤੁਸੀਂ ਉਹ ਵੀ ਸੱਦਣੇ ਨੇ ਪਹਿਲਾਂ ਦੱਸੋ ਵੀ ਕਿੱਥੇ ਰੱਖਣੇ ਨੇ ਉਹ। ਔਰ ਨਾਲ ਦੀ ਨਾਲ ਜਿਹੜੀ ਗੱਲ ਇਹਨੇ ਉਧਵ ਠਾਕਰੇ ਨੇ ਕਹੀ, ਉਹਨੇ ਕਿਹਾ ਕਿ ਵੀ ਤੁਸੀਂ ਇਸ ਸਾਵਰਕਰ ਨੂੰ ਮੋਦੀ ਔਰ ਅਮਿਤ ਸ਼ਾਹ ਬੜਾ ਹੀਰੋ ਬਣਾਉਂਦੇ ਨੇ, ਪਰ ਉਹ ਤਾਂ ਬੀਫ ਖਾਂਦਾ ਸੀ, ਉਹਨੇ ਤਾਂ ਗਾਂ ਨੂੰ ਕਦੇ ਮਾਤਾ ਨਹੀਂ ਕਿਹਾ। ਤੇ ਤੁਸੀਂ ਮਹਾਰਾਸ਼ਟਰ 'ਚ ਗਾਂ ਦੇ ਉੱਤੇ ਪਾਬੰਦੀ ਲਾਈ ਮਾਰਨ ਦੇ ਉੱਤੇ, ਪਹਿਲਾਂ ਇਹ ਦੱਸੋ ਆਪਣੀ। ਉਹਨੇ ਕਿਹਾ ਉਹਨਾਂ ਨੇ ਕਿਹਾ ਕਿ ਵੀ ਰਿਸਪੋਂਡਿੰਗ ਟੂ BJP's ਅਟੈਕ ਔਨ ਠਾਕਰੇ for not breaking up with Congress over Rahul Gandhi's attack on Savarkar, Chief Minister questioned the BJP's adulation of Hindutva idea law. ਉਹਨਾਂ ਨੇ ਕਿਹਾ ਜੀ ਤੁਹਾਡੀ ਤੁਸੀਂ ਕਿਹੜੇ ਪਾਸਿਓਂ ਸਾਵਰਕਰ ਦੇ ਭਗਤ ਹੋ? Do you accept his views on the cow? ਠਾਕਰੇ asked while referring to Savarkar's objection to the worship of cow, ਕਿਉਂਕਿ ਸਾਵਰਕਰ ਨੇ ਕਿਹਾ ਇਹ ਕਿਹੜੇ ਡੰਗਰ ਦੀ ਤੁਸੀਂ ਪੂਜਾ ਕਰਦੇ ਹੋ, ਉਹ ਤਾਂ ਖੁਦ ਖਾਂਦਾ ਸੀ
ਉਹਨੇ ਕਿਹਾ ਇਹ ਠੀਕ ਨਹੀਂ ਹੈ, ਇਹਦਾ ਕੋਈ ਸਬੰਧ ਨਹੀਂ ਹੈ ਹਿੰਦੂ ਰਾਜ। ਯੂ ਹੈਵ ਇੰਟਰੋਡਿਊਸਡ ਬੀਫ ਬੈਨ ਹੀਅਰ ਬਟ ਨਾਟ ਇਨ ਅਦਰ ਸਟੇਟਸ। ਬਾਕੀ ਸੂਬਿਆਂ 'ਚ ਤੁਸੀਂ ਗੋਆ ਹੈ ਤੁਹਾਡੇ ਕੋਲ, ਉੱਥੇ ਨਹੀਂ ਤੁਸੀਂ ਕਰਦੇ ਕਿਉਂਕਿ ਉੱਥੇ ਕ੍ਰਿਸਚਨਸ ਦੇ ਨਾਲ ਤੁਸੀਂ ਜਿਹੜਾ ਰਲ ਕੇ ਸਰਕਾਰ ਬਣਾਉਂਦੇ। ਵਾਈ ਥੀਸ ਡਬਲ ਸਟੈਂਡਰਡਸ। ਔਰ ਫਿਰ ਉਹਨੇ ਕਿਹਾ ਕਿ ਵੀ ਮੇਰੇ ਤੇ ਇਲਜ਼ਾਮ ਲਾ ਰਹੇ ਹੋ ਜੇ ਤੁਸੀਂ ਦੂਸਰਿਆਂ ਨਾਲ ਰਲੇ ਹੋ, ਤੁਸੀਂ ਕੀ ਕੀਤਾ ਹੈ ਨਤੀਸ਼ ਕੁਮਾਰ ਦੇ ਨਾਲ, ਮਹਿਬੂਬਾ ਮੁਫਤੀ ਨਾਲ ਔਰ ਦੂਸਰੇ। ਪਰ ਮੈਂ ਜਿਹੜਾ ਕਿਉਂਕਿ ਕਸ਼ਮੀਰ ਦੇ ਹਵਾਲੇ ਨਾਲ ਇਹ ਅਸੀਂ ਸੈਗਮੈਂਟ ਇੱਕ ਕਰਦੇ ਹਾਂ, ਇਹ ਵੀ ਕਰ ਰਹੇ ਹਾਂ। ਔਰ ਕਸ਼ਮੀਰ ਨੇ ਜਿਹੜਾ ਕਸ਼ਮੀਰ ਮੋਸਟਲੀ ਸਾਇਲੈਂਟ ਓਵਰ ਸਿਟੀਜ਼ਨਸ਼ਿਪ ਅਮੈਂਡਮੈਂਟ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕਸ਼ਮੀਰੀ ਨੇ ਉਹ ਇਸ ਵੇਲੇ ਸਾਇਲੈਂਸ ਸਿੰਸ ਦਾ ਵਿਦਡਰਾਅਲ ਆਫ J&K ਸਪੈਸ਼ਲ ਸਟੇਟਸ, ਇਸ ਵੇਲੇ ਉੱਥੇ ਸਾਇਲੈਂਟ ਪ੍ਰੋਟੈਸਟ ਚੱਲ ਰਿਹਾ। ਸੋ ਕੁੱਲ ਮਿਲਾ ਕੇ ਮੇਰਾ ਇਹ ਫਿਕਰ ਹੈ ਕਿ ਵੀ ਇਹਨਾਂ ਦੀ ਪਲਾਨ ਦੇ ਵਿੱਚ ਇਹ ਨਾ ਹੋਏ ਕਿ ਜਿਹੜੇ ਹਿੰਦੂ ਲਿਆਣੇ ਨੇ ਇਹਨਾਂ ਨੇ ਜਾਂ ਆਏ ਹੋਏ ਨੇ ਜਿਹਨੂੰ ਸਿਟੀਜ਼ਨ ਬਣਾਉਣੇ, ਉਹਨਾਂ ਨੂੰ ਜਾ ਕੇ ਉੱਥੇ ਵਸਾਉਣ ਦੀ ਲਾਈਨ ਨਾ ਹੋਵੇ। ਹੁਣ ਮੈਂ ਤੁਹਾਨੂੰ ਜੀ ਡਾਕਟਰ ਸਾਹਿਬ, ਸਾਡੇ ਕੋਲ ਪਹਿਲੇ ਸੈਗਮੈਂਟ ਤੇ ਕਾਫੀ ਸਾਰੇ ਮੈਸੇਜ ਨੇ, ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਨਿੱਕਾ ਬਾਂਦਰ ਜੀ ਸਾਨੂੰ ਲਿਖਦੇ ਨੇ, ਡਾਕਟਰ ਸਾਹਿਬ ਨੀਲਮ ਕੌਰ ਜੀ, ਡਾਕਟਰ ਸਾਹਿਬ ਹਾਂਜੀ ਲਿਖਿਆ ਡਾਕਟਰ ਸਾਹਿਬ ਐਂਡ ਨੀਲਮ ਕੌਰ ਜੀ, ਡਾਕਟਰ ਸਾਹਿਬ I remained intact with the programs and many developments occurred, but your contractor Modi is doing his job very well. Now Modi looks like a mad dog. Hopefully he is not willing to withdraw CAA. If he do so, then we will see more clashes and then Indian economy will more weakened and trickle down effect will seen everywhere inshallah. So ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਹੁਣ ਨਾ ਚੇਂਜ ਕਰਨਾ ਨਹੀਂ, ਉਹਨਾਂ ਨੇ ਕਿਹਾ ਜੀ ਮੋਦੀ ਤੁਹਾਡਾ ਠੇਕੇਦਾਰ, ਵਾਕਈ ਠੇਕੇਦਾਰ ਹੈ, ਸਾਡਾ ਕੰਮ ਉਹੀ ਕਰ ਰਿਹਾ ਜੀ। ਸੇਫ ਸਨਨੀ ਲਿਖਦੇ ਨੇ, ਡਾਕਟਰ ਸਾਹਿਬ ਸਲਾਮ ਐਂਡ ਉਹਨਾਂ ਟੀਮ ਨੂੰ ਸਲਾਮ ਕਿਹਾ। ਐਂਡ ਹਕੀਮ ਅਮੀਨ ਜੀ ਲਿਖਦੇ ਨੇ, ਖਾਲਿਸਤਾਨ ਬਣੇਗਾ ਵਕਤ ਆ ਚੁੱਕਾ ਹੈ। ਔਰ ਐਮ ਸਗੀਰ ਲਿਖਦੇ ਨੇ ਗ੍ਰੇਟ। ਐਂਡ ਬੁੱਲਾ ਰੰਧਾਵਾ ਜੀ ਲਿਖਦੇ ਨੇ ਗੁੱਡ। ਕੁਲਦੀਪ ਸਿੰਘ ਜੀ ਲਿਖਦੇ ਨੇ ਫਤਿਹ। ਗੋਲਾ ਸਿੰਘ ਜੀ ਲਿਖਦੇ ਨੇ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਪੰਜੇ ਤਾੜਨ ਦੇ ਅਧਿਕਾਰੀ ਵਾਲਾ ਕਾਨੂੰਨ ਹਿੰਦੂ ਰਾਸ਼ਟਰ ਦਾ ਸਭ ਤੋਂ ਉੱਚਾ ਕਾਨੂੰਨ। ਸੋ ਬਾਦ ਸਿੰਘ ਜੀ ਲਿਖਦੇ ਨੇ ਮੋਦੀ ਐਂਡ ਪਾਰਟੀ ਇਜ਼ ਗੋਇੰਗ ਟੂ ਬ੍ਰੇਕ ਇੰਡੀਆ ਸੂਨ ਮੇ ਬੀ ਬਿਫੋਰ ਨਵੰਬਰ 2020। ਐਂਡ ਲਾਲ ਬਾਬੂ ਜੀ ਸਾਨੂੰ ਪਿਆਰ ਭੇਜਦੇ ਨੇ। ਬਾਦ ਸਿੰਘ ਜੀ ਫਤਿਹ ਬੁਲਾਉਂਦੇ ਨੇ। ਨਿਰਮਲ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਸੁਲੱਖਣ ਸਿੰਘ ਜੀ ਲਿਖਦੇ ਨੇ, ਮੈਨੂੰ ਕਈ ਲੋਕਾਂ ਨੇ ਪੁੱਛਿਆ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਹੈ ਕੀ, ਕੋਸ਼ਿਸ਼ ਕਰਦਾ ਸੌਖੇ ਢੰਗ ਨਾਲ ਸਮਝਾਉਣ ਦੀ। ਸਭ ਨੂੰ ਪਤਾ ਹੈ ਕਿ ਐਂਟੀ ਵਾਇਰਸ ਕੰਪਨੀਆਂ ਹੀ ਵਾਇਰਸ ਬਣਾਉਂਦੀਆਂ, ਆਪ ਹੀ ਪਹਿਲਾਂ ਵਾਇਰਸ ਬਣਾ ਕੇ ਫੈਲਾਉਂਦੀਆਂ ਤੇ ਫਿਰ ਐਂਟੀ ਵਾਇਰਸ ਵੇਚ ਕੇ ਪੈਸਾ ਕਮਾਉਂਦੀਆਂ। ਮੋਦੀ ਸਰਕਾਰ ਦਾ ਕੰਮ ਕਰਨ ਦਾ ਢੰਗ ਵੀ ਇਹੋ ਜਿਹਾ ਹੀ ਹੈ। ਪਹਿਲਾਂ ਸਮੱਸਿਆ ਖੜੀ ਕਰਦੇ ਨੇ ਤੇ ਫਿਰ ਉਹਦਾ ਹੱਲ ਵੀ ਇਹੋ ਜਿਹਾ ਕੱਢਦੇ ਨੇ ਕਿ ਜਿਹਦੇ ਨਾਲ ਫਾਇਦਾ ਫਿਰ ਵੀ ਉਹਨਾਂ ਨੂੰ ਹੀ ਹੋਵੇ। ਪਹਿਲਾਂ ਇਹ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ NRC ਲੈ ਕੇ ਆਏ, ਜਿਸ ਦੇ ਤਹਿਤ ਤੁਸੀਂ ਆਪਣੀ ਨਾਗਰਿਕਤਾ ਸਿੱਧ ਕਰਨੀ ਹੈ ਤੇ ਜੇ ਨਾ ਕਰ ਸਕੇ ਤਾਂ ਤੁਹਾਨੂੰ ਸ਼ਰਨਾਰਥੀ ਮੰਨ ਲਿਆ ਜਾਵੇਗਾ। ਅਸਾਮ ਦੀ ਲੈਬ ਵਿੱਚ NRC ਵਾਇਰਸ ਚੈੱਕ ਹੋ ਚੁੱਕਿਆ ਹੈ ਤੇ CAB ਐਂਟੀ ਵਾਇਰਸ ਹੈ। ਅਸਾਮ ਵਿੱਚ 19 ਲੱਖ ਲੋਕ NRC ਦੀ ਚਪੇਟ ਵਿੱਚ ਆ ਗਏ ਸਨ, ਜਿਨ੍ਹਾਂ ਵਿੱਚ ਹਿੰਦੂ ਵੀ ਸੀ। BJP ਦੇ ਸਾਹਮਣੇ ਸਵਾਲ ਸੀ ਕਿ ਇਹਨਾਂ ਹਿੰਦੂਆਂ ਨੂੰ ਕਿਵੇਂ ਬਚਾਇਆ ਜਾਵੇ। ਇਸੇ ਲਈ CAB ਲਿਆਂਦਾ ਗਿਆ, ਜਿਹੜਾ ਮੁਸਲਮਾਨਾਂ ਤੋਂ ਬਿਨਾਂ ਬਾਕੀ ਸਭ ਨੂੰ ਨਾਗਰਿਕਤਾ ਦੇਵੇਗਾ। ਹਿੰਦੂ ਰਾਸ਼ਟਰ ਬਣਨ ਵਿੱਚ ਮੁਸਲਮਾਨ ਹੀ ਵੱਡਾ ਅੜਿੱਕਾ ਹਨ। ਸਿੱਖ, ਬੋਧੀ, ਜੈਨੀ ਆਦਿ ਤਾਂ ਐਵੇਂ ਆਟੇ ਵਿੱਚ ਲੂਣ ਦੇ ਬਰਾਬਰ ਹਨ। ਵੈਸੇ ਵੀ ਇਹਨਾਂ ਨੂੰ ਅੱਧ ਪਚੱਧ ਹਿੰਦੂ ਤਾਂ ਬਣਾਇਆ ਹੀ ਜਾ ਚੁੱਕਾ ਹੈ। ਹੁਣ ਸਵਾਲ ਇਹ ਹੈ ਕਿ ਇਸ ਦਾ ਵਿਰੋਧ ਕਿਉਂ ਕਰਨਾ ਚਾਹੀਦਾ ਹੈ। ਉਹ ਇਸ ਲਈ ਕਿ ਇਹ ਸੰਵਿਧਾਨ ਦੇ ਖਿਲਾਫ ਹੈ, ਧਰਮ ਦੇ ਆਧਾਰ ਦੇ ਭੇਦ ਭਾਵ ਹੈ। ਇੰਨਾ ਹੀ ਨਹੀਂ, ਹੌਲੀ ਹੌਲੀ ਸਾਰੇ ਦੇਸ਼ ਵਿੱਚ ਲਾਗੂ ਕਰਨਗੇ। ਨਾਗਰਿਕਤਾ ਸਿੱਧ ਕਰਨ ਦੇ ਚੱਕਰ ਵਿੱਚ ਤੰਗ ਸਭ ਨੇ ਹੀ ਹੋਣਾ ਹੈ, ਕਿਉਂਕਿ ਆਧਾਰ ਕਾਰਡ ਜਾਂ ਪੈਨ ਕਾਰਡ ਨਹੀਂ ਚੱਲਣੇ। ਤੁਹਾਨੂੰ ਆਪਣੀ ਜਾਇਦਾਦ ਦੇ ਕਾਗਜ਼ਾਤ, ਆਪਣੀ ਵੰਸ਼ਾਵਲੀ ਵਗੈਰਾ ਸਾਬਤ ਕਰਨੀ ਪੈਣੀ ਹੈ। ਜੇ ਨਾ ਤਾਂ ਕਰ ਸਕੇ ਆਪਣੇ ਹੀ ਦੇਸ਼ ਵਿੱਚ ਸ਼ਰਨਾਰਥੀ ਕਹਾਂਗੇ ਤੇ ਕਿਸੇ ਤਰ੍ਹਾਂ ਦੀ ਜਾਇਦਾਦ ਰੱਖਣ ਦਾ ਹੱਕ ਨਹੀਂ ਹੋਵੇਗਾ। ਵੰਸ਼ਾਵਲੀ ਸ਼ਜਰਾ ਕਹਿੰਦੇ ਨੇ ਵੀ ਲਿਆਓ ਆਪਣੇ ਖਾਨਦਾਨ ਦੀ, ਫਿਰ ਲਿਆਓ ਆਪਣੇ ਮਾਪਿਓ ਦੇ ਬਰਥ ਸਰਟੀਫਿਕੇਟ। ਬਿਲਕੁਲ।
ਫਿਰ ਅੰਗਰੇਜ਼ ਬਰਾੜ ਜੀ ਉਹਨਾਂ ਨੇ ਸੁਲੱਖਣ ਸਿੰਘ ਉਹਨਾਂ ਨੇ ਬੜੇ ਸਾਦੇ ਸ਼ਬਦ ਹਾਂਜੀ, ਬਹੁਤ ਲਫ਼ਜ਼ਾਂ ਦੇ ਵਧੀਆ ਵਿੱਚ ਲਿਖਿਆ, ਬਹੁਤ ਅੱਛਾ ਐਕਸਪਲੇਨ ਕੀਤਾ ਹੈ ਆਮ ਲੋਕਾਂ ਦੇ ਲਈ। ਜੀ ਸੀਮ ਦੁੱਗਲ ਜੀ ਲਿਖते हैं डॉक्टर साहब इंडिया इज नॉट कैपेबल वॉर विद पाकिस्तान फ्रॉम ही इज बोर्न इन वॉर when Pakistan war with the Russian Union people say that end of Pakistan but we are still her but we're Russian Union। ਦੇਖੋ ਵਾਰ ਤਾਂ ਵਾਰ ਹੁੰਦੀ ਹੈ, ਵਾਰ ਦਾ ਮਤਲਬ ਤਬਾਹੀ ਹੁੰਦਾ ਹੈ ਜੀ ਔਰ ਇਹ ਠੀਕ ਹੈ ਜਿਵੇਂ ਇਮਰਾਨ ਖਾਨ ਉਹਨਾਂ ਨੇ ਕਿਹਾ ਹੈ ਜਨੀਵਾ ਸਵਿਟਜ਼ਰਲੈਂਡ 'ਚ ਵੀ ਕਿ ਵੀ ਜੇ ਸਾਡੇ ਤੇ ਥੋਪੋਗੇ ਤਾਂ ਇਨ ਦਾ ਐਂਡ ਆਫ ਦਾ ਡੇ ਦੋਨੋਂ ਹੀ ਨਿਊਕਲੀਅਰ ਪਾਵਰਸ ਨੇ, ਫਿਰ ਤੁਸੀਂ ਅੰਦਾਜ਼ਾ ਲਾ ਲਓ ਵੀ ਕੀ ਹੋਏਗਾ। ਜੀ ਸੋ ਇਹ ਇੱਕ ਵਾਰਨਿੰਗ ਹੈ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਿ ਅਜੇ ਵੀ ਜਿਹੜਾ ਇੰਟਰਵੀਨ ਕਰੋ, ਜਿਹੜੀਆਂ ਉੱਥੋਂ ਦੀਆਂ ਅਕਲੀਅਤਾਂ ਨੇ ਉਹਨਾਂ ਨੂੰ ਉਹਨਾਂ ਦੇ ਹੱਕ ਮਿਲਣ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੋਏ। ਤੁਹਾਡੇ ਆਪਣੇ ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ ਕਸ਼ਮੀਰ ਤੇ, ਉਹਨਾਂ ਨੂੰ ਇੰਪਲੀਮੈਂਟ ਕਰੋ ਜੀ ਔਰ ਇੰਡੀਆ ਦੇ ਉੱਤੇ ਸੈਂਕਸ਼ਨਸ ਲਾਓ, ਪਾਬੰਦੀਆਂ ਲਾਓ। ਜੀ ਕੁਲਦੀਪ ਸਿੰਘ ਜੀ ਕਹਿੰਦੇ ਨੇ ਕਿ ਵੈਰੀ ਗੁੱਡ ਡਾਕਟਰ ਸਾਹਿਬ ਸਿੰਘ ਹਰਜੀਤ ਖਾਲਸਾ ਜੀ ਫਤਿਹ ਬੁਲਾਉਂਦੇ ਨੇ ਐਂਡ ਦੂਸਰੇ ਸੈਗਮੈਂਟ ਤੇ ਵੀ ਮੇਰੇ ਕੋਲ ਮੈਸੇਜ ਨੇ ਸੋ ਮੈਂ ਹੁਣ ਟੇਕ ਓਵਰ ਕਰਦਾ। ਠੀਕ ਹੈ ਜੀ, ਨੋ ਪ੍ਰੋਬਲਮ। ਸੁਰਿੰਦਰ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਮਿਹਰ ਕਰਨ ਜੀ। ਬਲਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਸਰ ਜੀ ਐਂਡ ਸਿਸਟਰ ਜੀ। ਸਤਿ ਸ਼੍ਰੀ ਅਕਾਲ ਜੀ। ਖਾਲਿਸਤਾਨ ਵਾਲੇ ਸਿੱਖ ਬ੍ਰਦਰਸ ਨੂੰ ਵੀ ਚਾਹੀਦਾ ਹੈ ਕਿ ਹੁਣ ਮੂਵਮੈਂਟ ਵਗੈਰਾ ਚਲਾਣ ਔਰ ਯੂਐਸਟੀ ਦੀ ਆਈਡੀ ਤੋਂ ਸਟੂਡੈਂਟਸ ਆਫ ਆਲ ਯੂਨੀਵਰਸਿਟੀ ਸ਼ੁੱਡ ਆਲਸੋ ਡਿਮਾਂਡ ਅਪਲਿਫਟਿੰਗ ਕਰਫਿਊ ਇਨ ਕਸ਼ਮੀਰ। ਜੀ ਦੇਖੋ ਹਾਲ ਦੀ ਘੜੀ ਤਾਂ ਇਸ ਵੇਲੇ ਕਸ਼ਮੀਰ ਦੇ ਮੁੱਦੇ ਨੂੰ ਤਾਂ ਕੋਈ ਹੱਥ ਨਹੀਂ ਪਾਉਂਦਾ ਹੈ, ਬਿਲਕੁਲ, ਲੇਕਿਨ ਅਲਟੀਮੇਟਲੀ ਜੋ ਕੁਝ ਚੱਲ ਰਿਹਾ ਇਹਦੇ ਨਾਲ ਕਸ਼ਮੀਰ ਦਾ ਮੁੱਦਾ ਆਟੋਮੈਟਿਕਲੀ ਹਾਈਲਾਈਟ ਹੋ ਰਿਹਾ ਹੈ ਕਿ ਵੀ ਇਹਨਾਂ ਨੇ ਕਿਵੇਂ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾਈਆਂ ਨੇ। ਜੀ NYC ਦੀ ਨਿਕ ਆਈਡੀ ਤੋਂ ਅਸਲਾਮ ਅਲੈਕਮ ਡਾਕਟਰ ਸਾਹਿਬ, ਮਾਸ਼ਾਅੱਲਾ, may Allah bless you and grant you long and healthy life, ਆਮੀਨ, thank you for supporting Kashmiris, God bless। ਸੋ ਨਾਈਸ। ਨਿਕ ਜੀ ਇਹ ਕੋਈ ਆਸਾਨ ਨਹੀਂ ਹੈ, ਸਾਡਾ ਫਰਜ਼ ਹੈ ਔਰ ਸਾਡਾ ਰਸਤਾ ਵੀ ਇੱਕ, ਮੰਜ਼ਿਲ ਵੀ ਇੱਕ ਔਰ ਸਾਡਾ ਦੁਸ਼ਮਣ ਵੀ ਇੱਕ। ਬਲਵਿੰਦਰ ਸਿੰਘ ਲਿਖਦੇ ਨੇ ਸਰ ਜੀ ਅਸੀਂ ਤਾਂ ਤੁਹਾਡੇ ਮਰੀਦ ਬਣ ਗਏ। ਨਹੀਂ, ਮਰੀਦ ਤਾਂ ਅਸੀਂ ਸਭ ਨੇ ਅਕਾਲ ਪੁਰਖ ਵਾਹਿਗੁਰੂ ਦੇ ਹੀ ਬਣਨੇ। ਅਸੀਂ ਸਾਰੇ ਭਰਾ ਹਾਂ ਔਰ ਇੱਕ ਦੂਸਰੇ ਤੋਂ ਅਸੀਂ ਸਿੱਖਦੇ ਹਾਂ, ਇੱਕ ਦੂਸਰੇ ਦੇ ਸਾਥੀ ਹਾਂ। ਬਿਲਕੁਲ। ਵੀਰ ਸੁਰਿੰਦਰ ਸਿੰਘ ਲਿਖਦੇ ਨੇ ਭਗਤ ਸਿੰਘਾ ਤੂੰ ਕੀ ਖੱਟਿਆ ਲੜ ਕੇ ਦੇਸ਼ ਇੰਡੀਆ ਲਈ, ਜੇ ਤੂੰ ਲੜਿਆ ਹੁੰਦਾ ਆਪਣੇ ਦੇਸ਼ ਪੰਜਾਬ ਲਈ ਅੱਜ ਹੀਰਾ ਹੁੰਦਾ ਆਪਣੇ ਦੇਸ਼ ਪੰਜਾਬ। ਵੈਰੀ ਨਾਈਸ। ਦੇਖੋ ਇਹ ਜਿਹੜੇ ਉਸ ਪੀਰੀਅਡ ਦੇ ਵਿੱਚ ਵੀ ਭਾਵੇਂ ਉਹ ਗਦਰੀ ਬਾਬੇ ਹੋਣ ਜਾਂ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਔਰ ਬਾਅਦ ਦੇ ਵਿੱਚ ਦੂਸਰੇ ਆਜ਼ਾਦ ਹਿੰਦ ਫੌਜ ਵੀ ਜਾਣ ਵਾਲੇ, ਉਹਨਾਂ ਨੂੰ ਨਹੀਂ ਸੀ ਇਹ ਪਤਾ, ਉਹ ਤਾਂ ਅਣਭੋਲ ਇਹ ਸਮਝਦੇ ਸੀ ਕਿ ਭਾਈ ਅੰਗਰੇਜ਼ਾਂ ਨੂੰ ਕੱਢੋ, ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਲਓ ਔਰ ਹਰ ਇੱਕ ਨੂੰ ਜਿਹੜੀਆਂ ਉਹ ਚੰਗੀ ਜ਼ਿੰਦਗੀ ਮਿਲੇ। ਸੋ ਉਹ ਤਾਂ ਸਿੱਖੀ ਦਾ ਆਸ਼ਾ ਸਰਬੱਤ ਦੇ ਭਲੇ ਲਈ ਤੁਰੇ ਹੋਏ ਸੀ, ਉਹਨਾਂ ਨੂੰ ਇਹਨਾਂ ਦੀ ਖੇਡ ਦਾ ਪਤਾ ਨਹੀਂ ਸੀ। ਹਾਂ, ਕਾਇਦੇ ਆਜ਼ਮ ਨੇ ਉਸ ਖੇਡ ਨੂੰ ਇਹਨਾਂ ਦੀ ਸਮਝ ਲਿਆ ਔਰ ਆਪਣੇ ਲੋਕਾਂ ਨੂੰ ਉਹਨਾਂ ਨੇ ਲਿਬਰੇਟ ਕਰਵਾ ਲਿਆ ਔਰ ਅਸੀਂ ਇਹਨਾਂ ਦੇ ਹੀ ਆ ਕੇ ਜਾਲ 'ਚ ਵਾਪਸ ਫਸ ਗਏ। ਔਰ ਜ਼ੈਕ ਮਕਰੈਕਨ ਕਹਿੰਦੇ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਯੂਰ ਹਾਰਡ ਵਰਕ ਇਜ਼ ਵੈਰੀ ਮਚ ਐਪਰੀਸ਼ੀਏਟਡ। ਥੈਂਕ ਯੂ ਸੋ ਮਚ। ਬਹੁਤ ਬਹੁਤ ਸ਼ੁਕਰੀਆ। ਜ਼ਕ ਮੈਕਰੈਕਨ ਜੀ। ਅਲੀ ਇਜਾਜ਼ ਲਿਖਦੇ ਨੇ ਹੁਣ ਕਿੱਧਰ ਨੂੰ ਮਾਰਨ ਦੀਆਂ ਨੇ ਜਮਨਾ ਤੇ ਗੰਗਾ, ਹੁਣ ਕੀ ਰੰਗ ਵਿਖਾਣਗੇ ਇਹ ਬਿੱਲਾ ਤੇ ਰੰਗਾ। ਆਪਣੇ ਵੱਲੋਂ ਤਾਂ ਕੰਪਲੀਟ ਲਿਖਿਆ ਨਹੀਂ, ਇਹ ਬਿੱਲਾ ਰੰਗਾ ਬਸ ਹੁਣੇ ਫਾਇ ਲੱਗਣਗੇ, ਇਹਦਾ ਐਂਡ ਰੰਗ ਦਿਖਾ ਲੈ, ਬਿੱਲਾ ਰੰਗਾ ਅਖੀਰ ਫਾਇ ਲੱਗੇ। ਪਾਕਿਸਤਾਨ ਕੈਨੇਡਾ ਹਿੰਦੁਸਤਾਨ ਵਿਲ ਬੀ ਡਿਸਇੰਟੀਗ੍ਰੇਟਡ। ਸੋ ਇਹ ਠੀਕ ਹੈ, ਉਸ ਪਾਸੇ ਵੱਲ ਜਾ ਰਹੇ ਨੇ ਤਬਾਹੀ ਦੇ। ਔਰ मोहम्मद सैफ लिखते हैं सर सिचुएशन इज़ नॉट गुड, लखनऊ में भी नेट बंद है, मैं बाराबंकी का रहने वाला हूँ जो अयोध्या लखनऊ के बीच है, यहाँ या CAB होगा या जेनोसाइड। सो बहुत बहुत शुक्रिया मोहम्मद सैफ जी, ਤੁਸੀਂ ਬਾਰਾਬੰਕੀ ਤੋਂ ਸਾਨੂੰ ਲਿਖ ਰਹੇ ਹੋ ਜੀ। ਔਰ ਇਹ ਆਲਰੇਡੀ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਜਿਹੜੇ ਦੁਨੀਆ 'ਚ ਜੈਨੋਸਾਈਡ 10 ਸਟੈਪ ਜੈਨੋਸਾਈਡ ਦੇਣ ਵਾਲੇ ਡਾਕਟਰ ਗ੍ਰੈਗਰੀ ਸਟੈਂਸਲੀ ਨੇ, ਉਹਨਾਂ ਨੇ ਆਲਰੇਡੀ ਪ੍ਰੈਡਿਕਟ ਕੀਤਾ ਕਿ ਇੰਡੀਆ 'ਚ ਮੁਸਲਮਾਨਾਂ ਦਾ ਜੈਨੋਸਾਈਡ ਹੋਣ ਜਾ ਰਿਹਾ ਔਰ ਅਸੀਂ ਹੋਪ ਕਰਦੇ ਹਾਂ ਵੀ ਇੰਟਰਨੈਸ਼ਨਲ ਕਮਿਊਨਿਟੀ ਜਾਗੇ ਔਰ ਅਦਰਵਾਈਜ਼ ਇਹਨਾਂ ਦੀ ਨੀਅਤ ਬਹੁਤ ਮਾੜੀ ਨਜ਼ਰ ਆਉਂਦੀ ਹੈ।
ਤਾਰਿਕ ਅਹਿਮਦ ਕਹਿੰਦੇ ਨੇ someone has to work on Sikh army, please think about it, it's time to start talking about Sikh army। ਕੋਈ ਨਾ ਕੋਈ ਸਰਾਬਾ ਨਿਕਲੇਗਾ ਜਿਹੜਾ ਫੌਜ ਨਾਲ ਵੀ ਗੱਲ ਕਰੇਗਾ, ਜਿਵੇਂ ਅਸੀਂ ਫਸਟ ਵਰਲਡ ਵਾਰ ਦੇ ਦੌਰਾਨ ਦੇਖਦੇ ਹਾਂ ਕਿ ਫੌਜ ਦੀ ਇਨਵੋਲਵਮੈਂਟ ਕਿਸ ਲੈਵਲ ਤੇ ਹੋਈ। ਜੀ ਔਰ ਇਹ ਸਾਰੇ ਚੋਂ ਜਿਹੜਾ ਨਿਕ ਹੋਰਾਂ ਨੇ ਫਿਰ ਲਿਖਿਆ ਹੈ ਕਿ I saw a picture of Indian new army chief, he looks like a chewy, if he ever came to face with Pakistani SSG or army they will put down their guns, उनकी हंसी निकल जाएगी, उनके लड़े की चूई आ गई। ਉਹ ਗੱਲ ਠੀਕ ਆ, ਉਹਨਾਂ ਦੀ ਸ਼ਕਲ ਦੇਖੋ ਵਾਕਈ ਚੂਈ ਵਰਗੀ ਲੱਗਦਾ। ਮਨਿੰਦਰ ਸਿੰਘ ਬੁੱਟਰ ਕਹਿੰਦੇ ਨੇ ਖਾਲਸਾ ਜਿੱਥੇ ਖੜ ਜਾਏ ਉੱਥੇ ਸੱਚਾਈ ਹੁੰਦੀ ਹੈ, ਗੁਰੂ ਨੇ ਸਾਜਿਆ ਹੀ ਖਾਲਸੇ ਨੂੰ ਇਸ ਲਈ ਹੈ। ਔਰ ਜਿਹੜਾ मोहम्मद सैफ फिर लिखते हैं आज जुम्मे की नमाज के बाद मुस्लिम इलाकों में प्रोटेस्ट है, आजमगढ़ में इंटरनेट बंद है, कर्फ्यू है। बहुत बहुत शुक्रिया मोहम्मद सैफ जी, क्योंकि बाराबंकी तो और ਉਹਨਾਂ ਸਾਰਿਆਂ ਨੂੰ ਇਹ ਯੂਪੀ ਦਾ ਇੰਟੀਰੀਅਰ ਹੈ ਜਿੱਥੋਂ ਦੱਸ ਰਹੇ ਨੇ ਵੀ ਕੀ ਚੱਲ ਰਿਹਾ ਜੀ। ਮਲਕ ਅਲੀ ਕਹਿੰਦੇ ਨੇ ਕਿ ਜੀ ਡਾਕਟਰ ਅਮਰਜੀਤ ਸਿੰਘ ਇਜ਼ ਕਿੰਗ एंड TV 84 ग्रेट जॉब, आप हर मजलूम की आवाज़ हैं खालिस्तान। बहुत बहुत शुक्रिया मलक अली जी, ਅਸੀਂ ਤਾਂ ਆਮ ਲੋਕਾਂ ਦੇ ਸੇਵਕ हैं ਔਰ ਸਾਡਾ ਜੋ ਫਰਜ਼ ਹੈ ਅਸੀਂ ਉਹ ਕਰ ਰਹੇ ਹਾਂ। ਸ਼ਾਹਿਦ ਖਾਨ ਕਹਿੰਦੇ ਨੇ ਮੋਦੀ ਸਰਕਾਰ ਨੈਵਰ ਲਰਨਸ देयर ਲੈਸਨ ਈਜ਼ੀ ਵੇ, ਹਾਊ ਕੁਇਕਲੀ ਦੇ ਫॉरगॉट ਦਾ ਫੈਬ ਡਬਲਿੰਗ, ਕਿ ਉਹ ਫਰਵਰੀ ਜਿਹੜੀ ਜੁੱਤੀਆਂ ਪਈਆਂ ਉਹ ਭੁੱਲ ਕੇ ਉਹਨੂੰ ਜਿੱਤ ਬਣਾਤਾ ਉਹਨਾਂ ਨੇ। ਔਰ ਹੋਰ ਵੀ ਬਹੁਤ ਸਾਰੇ ਮੈਸੇਜ ਨੇ। ਰਾਹਤ ਅਲੀ ਜੀ ਔਰ ਕਰੰਟ ਅਫੇਅਰਸ ਤੋਂ ਆਈ ਵਾਚਡ ਅ ਵੀਡੀਓ ਟਾਈਟਲਡ Delhi 6 got threat on the name of 84 genocide, cab protest ਖਾਲਸ TV ਜੀ। ਇਹਨਾਂ ਨੇ ਕਿਹਾ ਵੀ ਖਾਲਸ TV ਨੇ ਇੱਕ ਵੀਡੀਓ ਚਲਾਈ ਹੈ ਕਿ ਵੀ ਸਿੱਖਾਂ ਨੂੰ ਧਮਕੀ ਦਿੱਤੀ ਵੀ ਜੇ ਤੁਸੀਂ ਆਏ ਤੇ ਫਿਰ 84 ਦੀ ਨਸਲ ਤੁਸੀਂ ਯਾਦ ਰੱਖੋ। ਬਿਲਕੁਲ। ਫਿਰ ਉਹਨਾਂ ਨੇ ਕਿਹਾ ਕਿ ਦਿਸ ਇਜ਼ ਟਾਈਮ ਟੂ ਸਟੈਂਡ ਯੂਨਾਈਟਿਡ ਅਗੇਂਸਟ RSS, BJP ਐਂਡ ਹਿੰਦੂਤਵਾ ਫੋਰਸਿਸ, otherwise generations will suffer like 1984, 2002 and many more incidents। ਜੀ ਤੁਸੀਂ ਬਿਲਕੁਲ ਠੀਕ ਹੈ, ਬਿਲਕੁਲ। ਕਰੰਟ ਅਫੇਅਰਸ ਤੁਹਾਡੀ ਆਈਡੀ ਹੈ ਔਰ ਤੁਸੀਂ ਠੀਕ ਵਾਰਨ। ਜੀ ਮੇਰੇ ਕੋਲ ਦੂਸਰੇ ਸੈਗਮੈਂਟ ਤੇ ਭੁਪਿੰਦਰ ਸਿੰਘ ਦਾ ਮੈਸੇਜ ਹੈ, ਲਿਖਦੇ ਨੇ ਕਿ ਡਾਕਟਰ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ, ਜਿਹੜੀ RSS ਦੀ ਫੌਜ ਕਰੋੜਾਂ ਦੀ ਗਿਣਤੀ ਤਿਆਰ ਕੀਤੀ ਆ 100 ਸਾਲਾਂ ਚ ਉਹ ਵਰਤਣੀ ਵੀ ਹੈ, ਕਿਤੇ ਇਹ ਬੜੀ ਪਲੈਨਿੰਗ ਕਰ ਰਹੇ ਨੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।